ਖੁੱਸੇ ਵਿਕੇ ਨੇ? नहीं विका ने, शुक्र है अल्लाह दा। ਲੇਕਿਨ ਰਵਈਆ ਤੁਹਾਡਾ ਇੰਜ ਜਿੱਦਾਂ ਖੁੱਸੇ ਤੁਹਾਨੂੰ ਪਏ ਨੇ। ਤੇ ਸਰਦਾਰ ਜੀ ਨੀਲੀ ਬੱਤੀ ਵਾਲੀ ਗੱਡੀ ਸੀ ਮੇਰੇ ਕੋਲ। 100 ਪਿੰਡ ਥੱਲੇ ਸੀ ਤੇ ਤੁਸੀਂ ਇਕੱਲੇ ਹੀ ਉੱਤੇ ਸੀ। ਇਹ ਮਾੜੀ ਗੱਲ ਨਹੀਂ, ਕੋਈ ਪਿੰਡ 2-4 ਘਟਾ ਤੇ ਨੀਲੀ ਬੱਤੀ ਵਾਲੀ ਗੱਡੀ। ਨੀਲੀ ਬੱਤੀ ਵਾਲੀ ਗੱਡੀ ਹੁੰਦੀ ਸੀ। ਜੋ ਅੱਲਾਹ ਤਾਲਾ ਖੁਦਾ ਪਰਮਾਤਮਾ ਵਾਹਿਗੁਰੂ ਇਹ ਜੇ ਕੋਈ ਕਿਰਪਾ ਕਰੇ ਤੇ ਨਫਲ ਦੀਆਂ ਦੀਵਾਰਾਂ ਟੁੱਟ ਜਾਣ ਤੇ ਖੁੱਲੇ ਆਈਏ ਜਾਈਏ ਜੱਫੀਆਂ ਪਾਈਏ। ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ ਹੈ। ਜਦ ਪਿਤਾ ਚਪੇੜਾਂ ਮਾਰੀਆਂ ਤਕਰੋ ਪੀ ਪਿਆਰੀ ਪੈਣਿਆ ਮੁੜ ਕੇ ਕਦ ਦਰਸ਼ਨ ਦਵੇਂਗਾ ਸੱਪਾਂ ਦੀ ਛਾਵੇਂ ਪੈਣਿਆ ਮੁੜ ਕੇ ਕਦ ਦਰਸ਼ਨ ਦਵੇਂਗਾ। ਲਓ ਜਨਾਬ, ਅਸੀਂ ਇਸ ਵੇਲੇ ਮੌਜੂਦ ਹਾਂ ਇੱਕ ਖੁੱਸਿਆਂ ਵਾਲੀ ਦੁਕਾਨ ਤੇ ਇੱਕ ਦੁਕਾਨਦਾਰ ਸਾਡੇ ਨਾਲ ਮੌਜੂਦ ਨੇ। ਇਹਨਾਂ ਨਾਲ ਗੱਲ ਕਰਾਂਗੇ ਕਿ ਸਰਦਾਰ ਆਏ ਸਨ ਤੇ ਉਹਨਾਂ ਨੇ ਖਰੀਦਦਾਰੀ ਕੀਤੀ, ਉਹਨਾਂ ਦਾ ਰਵੱਈਆ ਕੀ ਸੀ। ਜਨਾਬ ਤੁਹਾਡਾ ਨਾਂ ਕੀ ਹੈ ਜੀ? जी मेरा नाम शर्जील अख्तर है। ਸ਼ਰਜੀਲ ਸਾਹਿਬ ਕਿਉਂ ਇੰਨੇ ਮਾਯੂਸ ਹੋ? ਖੁੱਸਾ ਕੋਈ ਵਿਕਿਆ ਨਹੀਂ ਸਵੇਰ ਦਾ ਤੁਹਾਡਾ? नहीं बहुत शुक्र है अल्लाह ताला दा। ठीक है ਖੁੱਸੇ ਵਿਕੇ ਨੇ? जी विका ने, शुक्र है अल्लाह दा। ਲੇਕਿਨ ਰਵੱਈਆ ਤੁਹਾਡਾ ਇੰਜ ਜਿੱਦਾਂ ਖੁੱਸੇ ਤੁਹਾਨੂੰ ਪਏ ਨੇ। ਅੱਛਾ, ਇੱਥੇ ਸਰਦਾਰ ਆਏ ਸਾਡੇ ਪ੍ਰਾਹੁਣੇ, ਸਾਡੇ ਵੀਰ, ਉਹਨਾਂ ਨੇ ਜ਼ਾਹਰ ਹੈ ਕਿ ਸ਼ਾਪਿੰਗ ਇੱਥੇ ਕਰਨੀ ਸੀ। ਸ਼ਾਪਿੰਗ ਕਰਨ ਆਉਂਦੇ ਨੇ ਬਾਹਰਲੇ ਜਿੰਨੇ ਵੀ ਕੰਟਰੀ ਦੇ ਲੋਕ ਨੇ, ਤੇ ਉਹ ਸਰਦਾਰਾਂ ਦਾ ਖਾਸ ਤੌਰ ਤੇ ਕੀ ਰਵੱਈਆ ਹੈ? ਸੌਦੇਬਾਜ਼ੀ ਜ਼ਿਆਦਾ ਕਰਦੇ ਨੇ, ਤੰਗ ਕਰਦੇ ਨੇ, ਕੀ ਕਰੌਲਾ ਹੈ ਨਾ? नहीं उन्हों का बहुत अच्छा रवैया है। वो कोई भी इन्नी बहसबाजी वाला काम नहीं करते है। ठीक है, बहुत अच्छे ने, मतलब उन्होंने रवैया भी काफ़ी अच्छा है। ਯਾਨੀ ਕਿ ਮਕਸਦ ਹੈ ਕਿ ਜ਼ਿਆਦਾ ਨਹੀਂ ਕੰਮ ਨੂੰ ਲਟਕਾਉਂਦੇ, ਟਾਈ ਫੱਟ ਕਰਦੇ ਨੇ ਇੱਧਰ ਜਾਂ ਉੱਧਰ। ਟੱਲੀਆਂ ਵਾਲੇ ਮੁਕਾਓ ਗੱਲ ਜੀ ਫਟਾਫਟ। ਫਟਾਫਟ ਹਾਂ ਤੁਹਾਨੂੰ ਪਤਾ ਹੀ ਹੈ ਝਟਕੇ ਬੰਦੇ ਹੁੰਦੇ ਨੇ ਉਹ। ਠੀਕ ਹੈ, ਤੇ ਇੰਨਾ ਨਹੀਂ ਹੋਗਾ, ਉਹ ਬਹਿਸਬਾਜ਼ੀ ਦੇ ਚੱਕਰ 'ਚ ਨਹੀਂ ਪੈਂਦੇ ਹੈਗੇ। ਯਾਨੀ ਕਿ ਤੁਹਾਡਾ ਵੀ ਦਿਲ ਕਰਦਾ ਕਿ ਯਾਰ ਚੀਜ਼ ਦਿੱਤੀ ਜਾਏ ਵੇਚਣ ਦਾ, ਮਤਲਬ ਦੁਕਾਨਦਾਰੀ ਕਰਨ ਦਾ ਉਹਨਾਂ ਨੂੰ ਮਜ਼ਾ ਆਉਂਦਾ। ਵਾਹ 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 ਵਾਹ। ਯਾਨੀ ਕਿ ਤੁਸੀਂ ਨਾਜ਼ਰੀਨ ਦੇਖਿਆ ਕਿ ਉਹਨਾਂ ਨੇ ਕਿਹਾ ਕਿ ਦੁਕਾਨਦਾਰੀ ਕਰਨ ਨਾਲ ਉਹਨਾਂ ਦਾ ਯਾਨੀ ਕਿ ਰਵੱਈਆ ਬੜਾ ਅੱਛਾ, ਢਾਈ ਫੱਟ ਕਰਦੇ ਨੇ, ਮਿੰਟ ਲਾਉਂਦੇ ਨੇ ਇੱਧਰ ਜਾਂ ਉੱਧਰ, ਤੇ ਮਜ਼ਾ ਆਉਂਦਾ ਉਹਨਾਂ ਨਾਲ ਯਾਨੀ ਕਿ ਦੁਕਾਨਦਾਰੀ ਕਰਨ ਦਾ। ਔਰ ਅੱਛੇ ਕਸਟਮਰ ਨੇ, ਅੱਛੇ ਕਲਾਇੰਟ ਨੇ। ਲਓ ਸਰ, ਬਹੁਤ ਸ਼ੁਕਰੀਆ, ਤੁਹਾਡੇ ਨਾਲ ਗੱਲ ਕਰਕੇ ਬੜਾ ਮਜ਼ਾ ਆਇਆ। ਸਰਦਾਰ ਵੀਰ ਜੀ, ਜਿੰਨੇ ਵੀ ਅਸੀਂ ਸਰਦਾਰਾਂ ਨੂੰ ਮਿਲੇ ਆ, ਮਾਸ਼ਾਅੱਲਾ ਤੁਹਾਡਾ ਗੈਟਅਪ ਜਿਹੜਾ ਉਹ ਬੜਾ ਹੀ ਅਲੱਗਾ ਹੈ। ਜ਼ਰਾ ਗੈਟਅਪ ਦੇ ਹਵਾਲੇ ਨਾਲ ਸਾਨੂੰ ਦੱਸੋ। ਇਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਜਿਹੜਾ ਗੈਟਅਪ ਹੈ ਸਾਡੇ ਗੁਰੂ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਖਸ਼ਿਆ ਸਾਨੂੰ। ਅੱਛਾ। ਜਿਸ ਤਰ੍ਹਾਂ ਕਿ ਉਹਨਾਂ ਨੇ ਵਿਸਾਖੀ ਵਾਲੇ ਦਿਨ, ਜਦੋਂ ਆਪਾਂ ਹੁਣ ਤਿਉਹਾਰ ਮਨਾ ਕੇ ਹਟੇ ਹਾਂ, ਜਨਮ ਦਿਨ ਖਾਲਸੇ ਦਾ ਜੋ ਆਉਂਦਾ ਹੈ ਵਿਸਾਖੀ ਦੇ ਦਿਨ 'ਤੇ ਆਉਂਦਾ ਹੈ, ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਪੰਥ ਸਾਜ ਕੇ ਇਹ ਬਾਣਾ, ਇਹ ਗੈਟਅਪ ਜਿਹੜਾ ਆਪਾਂ ਕਹਿੰਦੇ ਆ, ਇਹ ਸ਼ਾਸਤਰ ਸਾਰੇ ਉਹਨਾਂ ਨੇ ਸਾਨੂੰ ਬਖਸ਼ੇ ਨੇ, ਜਿਹਦੇ ਵਿੱਚ ਉਹਨਾਂ ਨੇ 5 ਕਕਾਰ ਬਖਸ਼ੇ ਸੀਗੇ। ਪਹਿਲਾ ਕਕਾਰ ਕੜਾ ਹੋ ਗਿਆ, ਦੂਜਾ ਹੋ ਗਿਆ ਕਛਹਿਰਾ, ਜਿਹਨੂੰ ਆਪਾਂ ਕਈ ਪੰਜਾਬ ਆਪਣਾ ਦੇਸੀ ਲੋਕ ਕੱਛਾ ਪਾਉਂਦੇ ਆ, ਉਹ ਕਛਹਿਰਾ ਹੋ ਜਾਂਦਾ, ਉਹ ਵੀ ਵਾਈਟ ਰੰਗ ਦਾ ਕਛਹਿਰਾ। ਅਤੇ ਉਹਦੇ 3 ਨੰਬਰ 'ਤੇ ਹੋ ਗਏ ਕੇਸ, ਹੋ ਗਏ ਸਾਬਤ ਸੂਰਤ ਕੇਸ ਹੋ ਗਏ, ਅਤੇ ਚੌਥੇ ਨੰਬਰ 'ਤੇ ਆਪਣਾ ਕੰਗਾ ਹੋ ਗਿਆ, ਅਤੇ 5ਵੇਂ ਨੰਬਰ 'ਤੇ ਹੋ ਗਏ ਕਿਰਪਾਨ, ਜੋ ਉਹਨਾਂ ਨੇ ਬਖਸ਼ੀ ਹੈ। ਲੇਕਿਨ ਜਿਹੜੀ ਤੁਹਾਡੀ ਦਸਤਾਰ ਆ, ਜਿਹੜੀ ਤੁਹਾਡੀ ਪੱਗ ਆ, ਇਹ ਬਾਕੀਆਂ ਨਾਲੋਂ ਮੁਖਤਲਿਫ ਹੈ। ਇਹਦਾ ਕੋਈ ਦੱਸੋ, ਇਹ ਕਿਉਂ ਬਾਕੀਆਂ ਨਾਲੋਂ ਮੁਖਤਲਿਫ ਹੈ? ਇਹਦੇ ਉੱਪਰ ਵੀ ਹੈ ਕੋਈ ਸਪੈਸ਼ਲ ਚੀਜ਼ ਲੱਗੀ ਹੈ? ਇਹ ਅਲੱਗ ਇਸ ਤਰ੍ਹਾਂ ਕਿ ਇਹ ਇੱਕ ਜੰਗ ਦੇ ਤੌਰ 'ਤੇ ਵਰਤੀ ਜਾਂਦੀ ਆ। ਅੱਛਾ, ਜੰਗ ਦੇ ਦਿਨਾਂ 'ਚ ਜਦੋਂ ਆਪਾਂ ਤੁਸੀਂ ਲੜੋਗੇ, ਆਮ ਬੰਦਾ ਕੋਈ ਪੱਗ ਬੰਨੀ ਆ ਉਹ ਜਦੇ ਉਤਰ ਜੂਗੀ। ਤੁਸੀਂ ਲੜਾਈ ਦੇ ਵਿੱਚ ਵੀ ਇਹ ਇਸਤੇਮਾਲ ਕਰੋਗੇ। ਪੱਗ ਗੁਰੂ ਸਾਹਿਬ ਨੇ ਬਖਸ਼ੀ ਆ, ਦੁਮਾਲਾ ਕਹਿੰਦੇ ਇਹਨੂੰ। ਦੁਮਾਲਾ ਸਾਹਿਬ ਆਪਾਂ ਸਜਾਉਂਦੇ ਆ ਇਹ, ਅਤੇ ਇਹਦੇ ਵਿੱਚ ਸ਼ਾਸਤਰ ਲਾਏ ਨੇ ਆਪਾਂ, ਲੜਾਈ ਦੇ ਵਿੱਚ ਜੋ ਕੰਮ ਆਉਂਦੇ ਨੇ। ਇਹ ਚੱਕਰ ਆ ਗਿਆ ਉੱਪਰ, ਇਹ ਚੰਦ ਕਹਿੰਦੇ ਆਪਾਂ ਇਹਨੂੰ। ਇਹ ਸ਼ਾਸਤਰ ਜੰਗ ਦੇ ਟਾਈਮ ਜਦੋਂ ਆਪਾਂ ਕਿਤੇ ਹੱਥੋਂ ਪਾਈ ਹੋਵਾਂਗੇ, ਜੰਗ ਲੜਾਂਗੇ, ਤਾਂ ਸ਼ਾਸਤਰ ਲੜਾਈ ਦੇ ਵਿੱਚ ਨਾਲ ਸਜਾ ਕੇ ਕੰਮ ਆਉਣਗੇ, ਜੋ ਕਿ ਇਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੋਈ ਆ ਸਾਰੇ ਸ਼ਾਸਤਰ। ਤੇ ਤੁਸੀਂ ਆਮ ਹਾਲਾਤ 'ਚ ਵੀ ਇਸ ਗੈਟਅਪ 'ਚ ਰਹਿੰਦੇ ਹੋ ਕਿ ਜਾਂ ਜਦੋਂ ਕੋਈ ਕੰਮਕਾਰ ਕਰਦੇ ਹੋ ਫਿਰ ਕੋਈ ਗੈਟਅਪ ਚੇਂਜ? ਬਿਲਕੁਲ ਬਿਲਕੁਲ, ਜਦੋਂ ਕਿ ਆਪਾਂ ਘਰਾਂ ਕੰਮਕਾਰ ਵੀ ਕਰਨਾ ਤਾਂ ਵੀ ਇਹ ਦੁਮਾਲਾ ਸਜਾ ਕੇ ਸ਼ਾਸਤਰ ਸਜੇ ਰਹਿੰਦੇ ਨੇ। ਗੁਰੂ ਸਾਹਿਬ ਦੀ ਮਿਹਰ ਆ ਇਹ, ਜੋ ਕਿ ਇਹ ਹਰ ਟਾਈਮ ਕਹਿ ਲਓ ਆਪਾਂ ਨਾਲ ਹੀ ਰੱਖਦੇ ਹਾਂ। ਆਪਾਂ ਆਪਣੇ ਗੁਰੂ ਸਾਹਿਬ ਦੇ ਸ਼ਾਸਤਰ ਬਖਸ਼ੇ ਨੇ ਅਤੇ ਨਾਲ ਹੀ ਰਹਿਣਗੇ ਆਪਣੇ। ਕਿਆ ਬਾਤ ਹੈ। ਕੀ ਯਾਰ, ਆਪਣੇ ਗੁਰੂ ਨਾਲ ਇਹਨਾਂ ਦੀ ਮੁਹੱਬਤ ਹੈ ਕਿ ਹਰ ਵਕਤ ਉਹਨਾਂ ਦੇ ਰੰਗ 'ਚ ਰੰਗੇ ਰਹਿੰਦੇ ਨੇ। ਬਹੁਤ ਪਿਆਰ ਨਾਲ ਸਭ ਆਪਣੇ ਵਿਆਹਾਂ ਸ਼ਾਦੀਆਂ 'ਚ ਵੀ ਆਉਂਦੇ ਜਾਂਦੇ ਆ ਇੱਕ ਦੂਜੇ ਦੇ, ਕੋਈ ਚੱਕਰ ਹੀ ਨਹੀਂਗਾ।
ਯਾਨੀ ਕਿ ਇਹ ਬਸ ਇਹ ਜਿਹੜੇ ਸਿਆਸਤਦਾਨ ਨੇ ਜਾਂ ਦੂਜੇ ਤੀਜੇ ਮੀਡੀਆ ਵਾਲੇ ਨੇ ਉਹ ਖਾਸ ਆਪਣੇ ਏਜੰਡੇ ਤੇ ਉਹ ਹਾਈਪ ਦਿੰਦੇ ਨੇ, ਨਫ਼ਰਤ ਫੈਲਾਉਂਦੇ ਨੇ। ਵੈਸੇ ਸਾਡੇ ਦਰਮਿਆਨ ਤੇ ਤੁਸੀਂ ਦੇਖਿਆ ਕਿੰਨਾ ਪਿਆਰ ਮੁਹੱਬਤ ਹੈ, ਹਰ ਬੰਦਾ ਤੁਹਾਨੂੰ ਪਿਆਰ ਮੁਹੱਬਤ ਨਾਲ ਦੇਖ ਰਿਹਾ। ਹਰ ਬੰਦਾ ਕੀ ਮੁਲਾਜ਼ਮਾਂ ਨੇ ਇੰਨਾ ਪਿਆਰ ਦਿੱਤਾ ਜਿੰਨਾ ਕੋਈ ਅਸੀਂ ਸੋਚ ਵੀ ਨਹੀਂ ਆ ਸਕਦੇ। ਅੱਛਾ ਸਰਦਾਰ ਜੀ, ਜਿਹੜਾ ਸਾਡੇ ਮਸ਼ਹੂਰ ਹੈਗਾ ਕਿ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ, ਤੇ ਫਿਰ ਤੁਹਾਡਾ ਜੇ ਤੁਹਾਨੂੰ ਲੱਗਾ ਕਿ ਤੁਸੀਂ ਫਸਟ ਟਾਈਮ ਆਏ ਹੋ ਕਿ ਵਾਕਈ ਗੱਲ 'ਚ ਸੱਚਾਈ ਹੈ? ਸੱਚਾਈ ਤੇ ਹੈ ਵੇ, ਸਾਡੇ ਬਜ਼ੁਰਗ ਆਂਦੇ ਹੁੰਦੇ ਹਨ ਤਰਸਦੇ ਚਲੇ ਗਏ ਨੇ। ਵੈਸੇ ਇੱਕ ਤਰਸ ਨਹੀਂ ਕਹਾਂਗੇ ਵੀ ਜਦੋਂ ਆਇਆ ਨਹੀਂ ਗਿਆ ਉਹਨਾਂ ਤੋਂ, ਆਪਣੇ ਪਿੰਡਾਂ 'ਚ ਆ ਹੀ ਨਹੀਂ ਗਿਆ। ਅੱਜ ਮੇਰੇ ਪਿੰਡ ਦਾ ਪੁਲਿਸ ਮੁਲਾਜ਼ਮ ਮਿਲਿਆ, ਬੜਾ ਕੁਝ ਉਹਨਾਂ ਸਾਡੀ ਬੜੀ ਸੇਵਾ ਕੀਤੀ, ਚਾਹ ਪਾਣੀ ਫਰੂਟ ਵਗੈਰਾ ਬਹੁਤ ਸੋਹਣੇ ਬਿਠਾ ਕੇ ਉਹਨਾਂ ਨੇ ਸਾਡੇ ਸੇਵਾ ਪਾਣੀ ਕੀਤੀ ਹੈ ਜੀ। ਅੱਛਾ ਬਜ਼ੁਰਗਾਂ ਦੀ ਗੱਲ ਤੁਸੀਂ ਦੱਸਣ ਲੱਗੇ ਸੀ ਕਿ ਉਹ ਬਜ਼ੁਰਗ ਕੀ ਕਹਿੰਦੇ ਕਿਹੜੇ ਲਾਹੌਰ ਦੇ ਹਵਾਲੇ ਨਾ, ਕਿ ਜਿਹਨੇ ਲਾਹੌਰ ਨਹੀਂ ਵੇਖਿਆ ਆਪਣੇ ਬਜ਼ੁਰਗਾਂ ਦੇ ਹੁੰਦੇ ਹਨ ਵੀ ਛੋਟੇ ਹੁੰਦੇ ਜਾਂਦੇ ਹੁੰਦੇ ਸਾਂ ਕਦੀ ਲਾਹੌਰ, ਤੇ ਬੜਾ ਸੁੰਦਰ ਸ਼ਹਿਰ ਸੀ ਤੇ ਬੜੀ ਬੋਲੀ ਤੇ ਬੜਾ ਉੱਥੇ ਆਨੰਦ ਆਉਣਾ ਕਰਨਾ, ਜਿਵੇਂ ਜਵਾਨੀ ਸੀ। ਹੁਣ ਜਿਵੇਂ ਅਸੀਂ ਆਪਣੇ ਨਿਵਾਸਦੇ ਨੇ, ਜਿਹਨੇ ਚੰਡੀਗੜ੍ਹ ਨਹੀਂ ਵੇਖਿਆ ਉਹਨੇ ਕੀ ਵੇਖਿਆ, ਜਿਹਨੇ ਧਾਰਮਿਕ ਸ਼ਹਿਰ ਅੰਮ੍ਰਿਤਸਰ ਨਹੀਂ ਵੇਖਿਆ ਉਹਨੇ ਕੀ ਵੇਖਿਆ। ਆਪਣਾ ਉੱਥੇ ਕਿਹੜਾ ਜ਼ਿਲ੍ਹਾ? ਕੁਰੂਕਸ਼ੇਤਰ ਹੈ ਜੀ। ਕੁਰੂਕਸ਼ੇਤਰ। ਇਹ ਪੰਜਾਬ ਤੋਂ ਇੱਕ ਸਟੇਟ ਵੱਖਰੀ ਬਣਾਈ ਹੈ, ਹਰਿਆਣਾ, ਉਹਦਾ ਜ਼ਿਲ੍ਹਾ ਜੀ ਕੁਰੂਕਸ਼ੇਤਰ। ਤੇ ਸਰਦਾਰ ਜੀ ਆਪਣਾ ਉੱਥੇ ਕੀ ਸ਼ੁਗਲ ਹੈਗਾ, ਕੀ ਮਸਰੂਫੀਅਤ? ਖੇਤੀਬਾੜੀ, ਟੋਟਲ ਖੇਤੀਬਾੜੀ। ਅੱਛਾ ਹੁਣ ਤੁਸੀਂ ਇੱਥੇ ਲਾਹੌਰ ਦੇ ਵਿੱਚ ਕਿਹੜੀ ਸ਼ੈ ਅਜੇ ਤੱਕ ਵਿਜ਼ਿਟ ਕੀਤੀ ਹੈ? ਯਾਦਗਾਰ, ਬਾਦਸ਼ਾਹੀ ਮਸਜਿਦ, ਕਿਲਾ, ਕਿਹੜੀ ਸ਼ੈ ਵਿਜ਼ਿਟ ਕੀਤੀ? ਅਸੀਂ ਨਾ ਕਈ ਦਿਨਾਂ ਤੋਂ ਡੇਰਾ ਸਾਹਿਬ ਸਾਡਾ ਸਟੇ ਹੋਇਆ ਹੈ। ਆਮ ਤੌਰ ਤੇ ਸਾਨੂੰ 3 ਰਾਤਾਂ ਡੇਰਾ ਸਾਹਿਬ ਹੋ ਗਈਆਂ ਨੇ। ਅਸੀਂ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਪੰਜਾ ਸਾਹਿਬ, ਸੱਚਾ ਸੌਦਾ, ਇਹਨਾਂ ਸਾਡੇ ਦਰਸ਼ਨ ਕਰਾਏ ਨੇ। ਲੇਕਿਨ ਸਾਨੂੰ ਇਜਾਜ਼ਤ ਅੱਜ ਦਿੱਤੀ ਇਹਨਾਂ ਨੇ ਵੀ ਜਾ ਕੇ ਤੁਸੀਂ ਆਪਣੀ ਸ਼ਾਪਿੰਗ ਕਰ ਸਕਦੇ ਹੋ। ਅਸੀਂ ਤੁਹਾਡੇ ਉਹ ਜਿਹੜਾ ਪਾਕਿਸਤਾਨੀ ਮੀਨਾਰ ਹੈ ਉਹਦੇ ਵਿੱਚ ਹੀ ਘੁੰਮਦੇ ਰਹੇ ਆ। ਉਹ ਕੀ ਮਕਸਦ, ਉੱਥੋਂ ਪਤਾ ਨਹੀਂ ਲੱਗਾ ਬਾਹਰ ਨਿਕਲਣ ਦਾ? ਐਡੀ ਦੇਰ ਉੱਥੇ ਘੁੰਮਦੇ ਰਹੇ? ਸਿਕਿਉਰਿਟੀ ਜੋ ਸਿਕਿਉਰਿਟੀ ਦਾ ਇੰਤਜ਼ਾਮ ਸੀ, ਅਸੀਂ ਸਿਕਿਉਰਿਟੀ ਦੇ ਅੰਦਰ ਹੀ ਚੱਲਣ ਡੇ ਆਉਂਦੇ ਹੁੰਦੇ। ਸਿਕਿਉਰਿਟੀ ਵੀ ਬਹੁਤ, ਉਹਨਾਂ ਦਾ ਆਪਣਾ ਕੋਈ ਸਿਸਟਮ ਹੋਣਾ ਹੈ। ਹਾਂ ਲੇਕਿਨ ਹੁਣ ਫਿਲਹਾਲ ਤੇ ਤੁਹਾਨੂੰ ਸਿਕਿਉਰਿਟੀ ਕੋਈ ਐਸਾ ਸੀਨ ਨਹੀਂ, ਆਮ ਇਜਾਜ਼ਤ ਔਰ ਮਾਸ਼ਾਅੱਲਾ ਤੁਸੀਂ। ਅਸੀਂ ਸਗੋਂ ਕਿਹਾ ਉਹਨਾਂ ਨੂੰ ਵੀ ਜੇ ਇੰਨੇ ਦਿਨ ਦੀ ਕੋਈ ਗੱਲ ਨਹੀਂ ਸੀ ਤੇ ਇੰਨੀ ਸਿਕਿਉਰਿਟੀ ਕਿਉਂ? ਉਹਨਾਂ ਕਿਹਾ ਵੀ ਸਾਡਾ ਤੁਸੀਂ ਆਏ ਹੋ, ਸਾਡੇ ਦੇਸ਼ ਪਾਕਿਸਤਾਨ ਆਏ ਹੋ, ਸਾਡਾ ਫਰਜ਼ ਬਣਦਾ ਤੁਹਾਨੂੰ ਕਿਤੇ ਖਰੋਚ ਵੀ ਨਾ ਆਵੇ। ਵਾਹ 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 ਵਾਹ। ਯਾਨੀ ਕਿ ਦੇਖ ਲਓ ਕਿ ਪਾਕਿਸਤਾਨੀ ਕਿੰਨੇ ਮਹਿਮਾਨ ਨਵਾਜ਼ ਨੇ, ਇਹ ਕਿੰਨੇ ਅੱਛੇ ਮਹਿਮਾਨ ਨਵਾਜ਼ ਸਾਬਤ ਹੋਏ ਨੇ, ਔਰ ਤੁਸੀਂ ਕਿੰਨੇ ਅੱਛੇ ਮਹਿਮਾਨ ਸਾਬਤ ਹੋਏ ਹੋ ਕਿ ਤੁਹਾਡੇ ਕੋਲੋਂ ਵੀ ਲੋਕਾਂ ਨੂੰ ਬੜਾ ਪਿਆਰ ਮਿਲਿਆ। ਜਿਹਦੇ ਨਾਲ ਵੀ ਤੁਸੀਂ ਮਿਲੇ ਹੋ ਬੜੇ ਪਿਆਰ ਨਾਲ ਤੁਸੀਂ ਗੱਲਬਾਤ ਕੀਤੀ। ਅਸੀਂ ਕਹਿੰਦੇ ਸਾਡੇ ਕੋਲ ਕੋਈ ਆਵੇ, ਜਿਨ੍ਹਾਂ ਦਿਨ ਸਾਨੂੰ ਬੰਦੇ ਮਿਲੇ ਨੇ ਉਹ ਆਉਣ ਸਾਡੇ ਕੋਲ, ਅਸੀਂ ਵੀ ਇਸ ਤਰ੍ਹਾਂ ਹੀ ਮਹਿਨਵਾਜ਼ੀ ਕਰੀਏ। ਕਿਆ ਬਾਤ ਹੈ, ਕਿਆ ਬਾਤ ਹੈ। ਚੁੱਕ ਕੇ ਲੈ ਜਾਈਏ ਆਪਣੇ ਹੱਥਾਂ ਤੇ। ਹਾਏ ਬਈ ਰੇਟ ਇਹਨਾਂ ਨਾਲ ਮੁਨਾਸਬ ਕਰਨਾ ਕਿ ਲਾਹੌਰੀਆਂ ਲਈ ਜਿਹੜੀ ਹੈ ਨਾ। ਨਹੀਂ ਚਲੋ ਮੁਹੱਬਤ। ਸਾਨੂੰ 84 ਤੋਂ ਇਹਨਾਂ ਕੋਲੇ ਆ ਰਹੇ ਆ। ਅੱਛਾ ਰੇਟ ਵੱਧ ਲਾਉਣਗੇ ਤਾਂ ਫਿਰ ਇਹਨਾਂ ਦੀ ਮਰਜ਼ੀ। ਅੱਛਾ ਸਨ 84 ਤੋਂ ਸਰਦਾਰ ਜੀ ਮਾਸ਼ਾਅੱਲਾ ਉਮਰ ਕਿੰਨੀ ਹੈ ਆਪਣੀ? 70 ਸਾਲ। ਤੇ ਸਨ 84 ਤੋਂ ਤੇ ਬਹੁਤ ਜੁੱਤੀਆਂ ਜਮ੍ਹਾਂ ਹੋ ਗਈਆਂ ਹੋਣਗੀਆਂ। ਬਿਲਕੁਲ ਆਈ ਦਾ ਨਾ ਤੇ ਲੈ ਕੇ ਜਾਈਦਾ, ਫਿਰ ਜਿਹੜਾ ਘਰੇ ਜਾਈਦਾ ਕੋਈ ਨਾ ਕੋਈ ਰਿਸ਼ਤੇਦਾਰ ਪਾ ਜਾਂਦਾ, ਫਿਰ ਉਵੇਂ ਰਹਿ ਜਾਈਦਾ। ਤੁਸੀਂ ਕੋਈ ਸਾਡੇ ਪਾਕਿਸਤਾਨੀਆਂ ਲਈ ਕੋਈ ਪੈਗਾਮ, ਕੋਈ ਖੂਬਸੂਰਤ ਪੈਗਾਮ ਦੇਣਾ ਚਾਹੋ ਮੁਹੱਬਤ ਭਰਾ, ਕਿਉਂਕਿ ਤੁਹਾਨੂੰ ਇੱਥੋਂ ਬੜੀ ਮੁਹੱਬਤ ਮਿਲੀ? ਪੈਗਾਮ ਤਾਂ ਇਹ ਹੈ ਕਿ ਅੱਲਾਹ ਤਾਲਾ, ਖੁਦਾ ਪਰਮਾਤਮਾ ਵਾਹਿਗੁਰੂ ਇਹ ਜਿਹੀ ਕੋਈ ਕਿਰਪਾ ਕਰੇ ਤੇ ਨਫ਼ਰਤ ਦੀਆਂ ਦੀਵਾਰਾਂ ਟੁੱਟ ਜਾਣ ਤੇ ਖੁੱਲ੍ਹੇ ਆਈਏ ਜਾਈਏ, ਜੱਫੀਆਂ ਪਾਈਏ। ਲੋ ਜਨਾਬ ਤੁਸੀਂ ਦੇਖਿਆ ਸਰਦਾਰ ਉਹਨਾਂ ਨੇ ਕਿਹਾ ਕਿ ਯਾਰ ਸਾਡੀ ਖਾਹਿਸ਼ ਹੈ ਕਿ ਜਿਹੜੀਆਂ ਨਫ਼ਰਤ ਦੀਆਂ ਦੀਵਾਰਾਂ ਟੁੱਟਣੀਆਂ ਚਾਹੀਦੀਆਂ ਔਰ ਜੱਫੀਆਂ ਪੈ ਜਾਣੀਆਂ ਚਾਹੀਦੀਆਂ, ਤਾਂ ਕਿ ਇਹ ਜਿਹੜਾ ਸਾਡੇ ਗੁਰੂ ਦਾ ਦਰਸ ਹੈ ਕਿ ਮੁਹੱਬਤ ਵਧਾਉਣੀ ਚਾਹੀਦੀ ਹੈ, ਨਫ਼ਰਤ ਘਟਾਉਣੀ ਚਾਹੀਦੀ ਹੈ, ਉਹਨੂੰ ਅਸੀਂ ਪ੍ਰਵਾਨ ਚੜਾਈਏ। ਇਹ ਤਾਂ ਇਹ ਨਾ ਵੀ ਕਿੱਡੇ ਖੁਸ਼ ਹਾਂ, ਇਕੱਠੇ ਰਹਿੰਦੇ ਸਾਂ, ਕਿਉਂ ਸੱਜਣੋਂ ਵੰਡੀਆਂ ਪਾਈਆਂ ਨੇ। ਕਿੱਡੇ ਖੁਸ਼ ਸਾਂ, ਇਕੱਠੇ ਰਹਿੰਦੇ ਸਨ, ਕਿਉਂ ਸੱਜਣੋਂ ਵੰਡੀਆਂ ਪਾਈਆਂ। ਅਸੀਂ ਆਖੇ ਲੱਗ ਕੇ ਗੈਰਾਂ ਦੇ ਲੱਖਾਂ ਕੀਮਤੀ ਜਾਨਾਂ ਗਵਾਈਆਂ ਨੇ। ਹਾਏ 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 ਹਾਏ। ਅਸੀਂ ਆਖੇ ਲੱਗ ਕੇ ਗੈਰਾਂ ਦੇ ਲੱਖਾਂ ਕੀਮਤੀ ਜਾਨਾਂ ਗਵਾਈਆਂ ਨੇ। ਸਾਡਾ ਰੱਬ ਰਹੀਮ ਵੀ ਇੱਕੋ ਹੀ ਏ, ਸਾਡਾ ਗੁਰੂ ਨਾਨਕ ਵੀ ਸਾਂਝਾ ਏ। ਸਾਡਾ ਰੱਬ ਰਹੀਮ ਵੀ ਇੱਕੋ ਹੀ ਹੈ, ਸਾਡਾ ਗੁਰੂ ਨਾਨਕ ਵੀ ਸਾਂਝਾ ਹੈ। ਫਿਰ ਵੰਡੀਆਂ ਕਾਹਨੂੰ ਪਾਈਆਂ ਨੇ, ਕਿੱਡੇ ਖੁਸ਼ ਸਾਂ, ਇਕੱਠੇ ਰਹਿੰਦੇ ਸਾਂ। ਹਾਏ ਹਾਏ ਕਿੱਡੇ ਖੁਸ਼ ਸਾਂ, ਇਕੱਠੇ ਰਹਿੰਦੇ ਸਾਂ। ਲੋ ਸਰਦਾਰ ਜੀ ਨੇ ਮੁੱਛਾਂ ਸਿੱਧੀਆਂ ਕਰ ਲਈਆਂ, ਦਾੜੀ ਸਿੱਧੀ ਕਰ ਲਈ, ਤਾਂ ਤੁਸੀਂ ਵੀ ਸਿੱਧੇ ਹੋ ਜਾਓ ਕੈਮਰਾਮੈਨ ਸਾਹਿਬ। ਇਹ ਸਰਦਾਰ ਜੀ ਕੀ ਨਾਂ ਆਪਣਾ? ਹਰਭਜਨ ਸਿੰਘ ਗਿੱਲ ਹੈ ਜੀ। ਕਿਆ ਬਾਤ ਹੈ ਸਰਦਾਰ ਜੀ, ਬਹੁਤ ਖੂਬਸੂਰਤ ਮੁੱਛਾਂ ਨੇ ਤੁਹਾਡੀਆਂ, ਬੜੀ ਖੂਬਸੂਰਤ ਦਾੜੀ ਹੈ। ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ। ਤੇ ਲੈਣ ਆਏ ਸੀ ਤੁਸੀਂ ਖੁੱਸਾ,
ਤੇ ਗੱਲ ਬਣ ਗਈ ਤੁਹਾਡੀ ਜਾਂ ਨਹੀਂ ਦੱਸੋ ਸਾਨੂੰ। ਇਹ ਫਾਈਨਲ ਡਿਸੀਜਨ ਨਹੀਂ ਹੋਇਆ ਰੇਟ ਦਾ। ਅਜੇ ਸੈਮੀਫਾਈਨਲ ਤੱਕ ਪਹੁੰਚੇ ਹੋ ਤੁਸੀਂ। ਰੇਟ ਦਾ ਡਿਸੀਜਨ ਨਹੀਂ ਹੋਇਆ ਜੀ। ਇਸ ਤੋਂ ਪਹਿਲਾਂ ਪਿਛਲੀ ਦੁਕਾਨ ਤੇ ਕੁਆਟਰ ਫਾਈਨਲ ਵੀ ਕੀਤਾ ਤੁਸੀਂ। ਨਹੀਂ ਪਹਿਲਾਂ ਹਾਂ ਖਰੀਦ ਕੇ ਲੈ ਕੇ ਗਏ ਆ, ਇੱਕ ਜੁੱਤੀ ਇਧਰੋਂ ਪਿੱਛੋਂ ਲੈ ਕੇ ਗਏ ਆ ਅੱਛਾ ਤੇ ਇੱਕ ਅਸੀਂ ਨਨਕਾਣਾ ਸਾਹਿਬ ਤੋਂ ਲਈ ਹੋਈ ਹੈ ਜੀ। ਅੱਛਾ ਦੋ ਇੱਕ ਮੈਂ ਮੇਰੀ ਮਿਸੀ ਵਾਸਤੇ ਲੈ ਰਿਹਾ, ਇੱਕ ਮੇਰੀ ਲੜਕੀ ਹੈ ਸ਼ਾਦੀशुदा ਉਹਨਾਂ ਵਾਸਤੇ ਲੈ ਰਿਹਾ। ਯਾਨੀ ਕਿ ਇੰਨੀਆਂ ਫਰਮਾਇਸ਼ਾਂ ਆ ਜਾਂਦੀਆਂ ਜੁੱਤੀਆਂ ਦੀਆਂ, ਇਹਦੇ ਨਾਲੋਂ ਬਿਹਤਰ ਨਹੀਂ ਬੰਦਾ ਦੱਸ ਕੇ ਹੀ ਨਾ ਆਵੇ। ਪਤਾ ਜੀ ਇਸ ਤਰ੍ਹਾਂ ਜਦੋਂ ਪਲੈਨਿੰਗ ਵੀਜ਼ਾ ਵਗੈਰਾ ਲੱਗਦਾ, ਪ੍ਰੋਗਰਾਮ ਬਣਦਾ ਗੁਰੂ ਘਰ ਦੇ ਦਰਸ਼ਨ ਕਰਨ ਵਾਸਤੇ ਬਾਬੇ ਨਾਨਕ ਦੇ, ਤੇ ਉਹ ਪਲੈਨਿੰਗ ਤਾਂ ਘਰ ਦੇ ਵਿੱਚ ਹੁੰਦੀ ਹੈ। ਫੇਰ ਹੀ ਪਲੈਨਿੰਗ ਇਹੀ ਹੁੰਦੀ ਹੈ ਕਿ ਵੀ ਆਹ ਫਰਮਾਇਸ਼ ਹੈ ਵੀ ਇਹ ਗੁਰੂ ਘਰ ਆਉਣੇ ਆ, ਤੇ ਉਸ ਤੋਂ ਬਾਅਦ ਫਿਰ ਉਹ ਕਹਿੰਦੇ ਵੀ ਜੁੱਤੀਆਂ ਲਾਹੌਰ ਦੀਆਂ ਜੁੱਤੀਆਂ ਬੜੀਆਂ ਮਸ਼ਹੂਰ ਆ ਤੇ ਤੁਸੀਂ ਜੁੱਤੀਆਂ ਲੈ ਕੇ ਆਉਣੀਆਂ। ਇਹ ਲਾਹੌਰ ਦੇ ਬਾਰੇ ਤੇ ਮਸ਼ਹੂਰ ਹੈ ਜੀ ਕਿ ਲਾਹੌਰ ਜਿਹੜਾ ਨਾ ਇਹ ਜਿਹਨੇ ਤੱਕਿਆ ਨਹੀਂ ਉਹ ਜੰਮਿਆ ਹੀ ਨਹੀਂ। ਤੇ ਤੁਹਾਡਾ ਐਕਸਪੀਰੀਅੰਸ ਕੈਸਾ ਰਿਹਾ ਜਦੋਂ ਤੁਸੀਂ ਲਾਹੌਰ ਫਿਰੇ, ਤੁਹਾਨੂੰ ਲੱਗਿਆ ਕਿ ਵਾਕਈ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ? ਨਹੀਂ ਸਹੀ ਗੱਲ ਹੈ ਜਿਸ ਨੇ ਨਹੀਂ ਦੇਖਿਆ ਬਹੁਤ ਹੀ ਬੜਾ ਮਿਲ ਕੇ ਲੋਕਾਂ ਨੂੰ, ਆਪਣੇ ਦੁਕਾਨਦਾਰਾਂ ਨੂੰ, ਜਾਂ ਵੈਸੇ ਵੀ ਸਾਨੂੰ ਭਾਈਚਾਰਾ ਰਸਤੇ ਜਾਂਦੇ ਹੋਏ ਮਿਲ ਗਿਆ। ਬੜਿਆਂ ਨੇ ਸਾਡੇ ਨਾਲ ਫੋਟੋਆਂ ਵੀ ਬੜੀਆਂ ਖਿਚਾਈਆਂ, ਬਹੁਤ ਮਨ ਖੁਸ਼ ਹੋਇਆ। ਉਹ ਵੈਸੇ ਜੇ ਤੁਸੀਂ ਫੋਟੋ ਖਿਚਾਉਣ ਦੇ 10-20 ਰੁਪਏ ਰੱਖ ਲੈਂਦੇ ਤਾਂ ਜੁੱਤੀਆਂ 2 ਫ੍ਰੀ ਆ ਜਾਣੀਆਂ। ਨਹੀਂ ਜੀ ਫੋਟੋ ਦੇ ਉੱਤੇ ਸਾਡਾ ਕੁਝ ਨਹੀਂ ਲੱਗਿਆ, ਉਹ ਤਾਂ ਫੋਟੋ ਵਿਚਾਰੇ ਆਪਣੇ ਮੋਬਾਈਲ ਦੇ ਵਿੱਚ ਸਾਡੀਆਂ ਫੋਟੋਆਂ ਲੈ ਗਏ ਆ। ਕੁਝ ਆਦਮੀਆਂ ਦੀ ਅਸੀਂ ਆਪਣੇ ਮੋਬਾਈਲ ਦੇ ਵਿੱਚ ਕੈਦ ਕਰ ਲਈ ਹੈ, ਇਸ ਤਰ੍ਹਾਂ ਹੋਇਆ। ਤੇ ਸਰਦਾਰ ਜੀ ਤੁਸੀਂ 47 ਦੀ ਵੰਡ ਤੋਂ ਪਹਿਲਾਂ ਉੱਥੇ ਹੀ ਸੀ ਤੁਹਾਡੇ ਵੱਡੇ ਕਿ ਇੱਥੇ ਰਸਣ? ਮੇਰਾ ਜਿਹੜਾ ਪਰਿਵਾਰ ਹੈ ਉਹ ਤਕਰੀਬਨ ਉੱਥੇ ਸੀ। ਮੇਰੇ ਰਿਸ਼ਤੇਦਾਰ ਹੋਰ ਹੈ ਜੀ, ਉਹ ਕਾਫੀ ਇੱਧਰ ਸੀਗੇ, ਉਹ ਇਧਰੋਂ ਗਏ ਸੀ। ਕੁਝ ਇਹੋ ਜਿਹੇ ਰਿਸ਼ਤੇਦਾਰ ਵੀ ਸੀ ਜਿਨ੍ਹਾਂ ਨੇ ਉਧਰੋਂ ਆ ਕੇ ਲੈਲਪੁਰ ਦੇ ਵਿੱਚ ਜ਼ਮੀਨ ਲਈ ਸੀ। ਉਹ ਹਿੰਦੁਸਤਾਨ ਪਾਕਿਸਤਾਨ ਬਣਨ ਤੋਂ ਥੋੜੇ ਸਾਲ ਹੀ ਪਹਿਲਾਂ ਲਈ ਸੀ, 2-4 ਸਾਲ, ਲੇਕਿਨ ਜਦ ਹਿੰਦੁਸਤਾਨ ਪਾਕਿਸਤਾਨ ਬਣ ਗਿਆ ਉਹਨਾਂ ਨੂੰ ਫਿਰ ਵਾਪਸ ਜਾਣਾ ਪੈ ਗਿਆ ਮਜਬੂਰੀ ਦੇ ਵਿੱਚ। ਅੱਛਾ ਸਰਦਾਰ ਜੀ, ਮਜ਼ੇਦਾਰੀ ਦੀ ਗੱਲ ਇਹ ਹੈ ਕਿ ਹੁਣ ਤੁਸੀਂ ਇੱਥੇ ਆਏ ਹੋ, ਤੁਹਾਨੂੰ ਇੰਨਾ ਪਿਆਰ ਮਿਲਿਆ, ਜ਼ਾਹਰ ਹੈ ਇਹ ਪਿਆਰੀਆਂ ਮਿੱਠੀਆਂ ਯਾਦਾਂ ਤੁਸੀਂ ਨਾਲ ਲੈ ਕੇ ਜਾਓਗੇ। ਇਹਦੇ ਬਦਲੇ ਹੁਣ ਸਾਨੂੰ ਵੀ ਤਾਂ ਕੁਝ ਤੁਸੀਂ ਦੇ ਕੇ ਜਾਣਾ, ਕੋਈ 2-4 ਲਫ਼ਜ਼ ਪਿਆਰ ਵਾਲੇ ਕੁਝ ਸਾਡੇ ਪਾਕਿਸਤਾਨੀਆਂ ਲਈ ਕੋਈ ਬੋਲ ਦਿਓ ਕਿ ਅਸੀਂ ਵੀ ਉਹਨਾਂ ਤੱਕ ਪਹੁੰਚਾ ਦਈਏ ਕਿ ਸਰਦਾਰ ਸਾਹਿਬ ਦਾ ਜਵਾਬ ਹੈ। ਅਸੀਂ ਤਾਂ ਸਾਡੀ ਹੁਣ ਪਾਕਿਸਤਾਨੀ ਭਰਾਵਾਂ ਇਹੀ ਹੈ ਦੁਆ ਹੈ ਅੱਲਾ ਪਰਮਾਤਮਾ ਮੂਹਰੇ ਕਿ ਜਿਹੜਾ ਹਿੰਦੁਸਤਾਨ ਪਾਕਿਸਤਾਨ ਦਾ ਜਿਸ ਤਰ੍ਹਾਂ ਯੂਰਪੀਅਨ ਕੰਟਰੀਆਂ ਦਾ ਕੈਨੇਡਾ ਅਮਰੀਕਾ ਖੁੱਲ੍ਹਾ ਬਾਰਡਰ ਹੈ, ਉਸ ਤਰ੍ਹਾਂ ਦਾ ਖੁੱਲ੍ਹਾ ਬਾਰਡਰ ਖੁੱਲ੍ਹੇ ਤੇ ਅਸੀਂ ਦੋਨੇ ਦੇਸ਼ਾਂ ਦੇ ਜਿਹੜੇ ਹੈਗੇ ਆਪਸ ਭਾਈਚਾਰਾ ਰਵੇ ਔਰ ਮਿਲ ਜੁਲ ਕੇ ਅਸੀਂ ਆਪਸ 'ਚ ਇੱਕ ਦੂਜੇ ਦੇ ਆਉਣ ਜਾਣ ਵੀ ਕਰੀਏ। ਕਿਉਂਕਿ ਜਿੰਨੇ ਵੀ ਸਾਨੂੰ ਮਿਲੇ ਅਸੀਂ ਉਹਨਾਂ ਨੂੰ ਕਿਹਾ ਹੋਇਆ ਵੀ ਤੁਸੀਂ ਆਓ ਸਾਡੇ ਹਿੰਦੁਸਤਾਨ ਆਓ, ਤੁਹਾਨੂੰ ਅਸੀਂ ਘੁਮਾਵਾਂਗੇ, ਕਾਰ ਤੇ ਲੈ ਕੇ ਜਾਵਾਂਗੇ, ਕੋਈ ਇਹੋ ਜਿਹੀ ਗੱਲ ਨਹੀਂ ਰੱਖਾਂਗੇ। ਨਹੀਂ ਜਿਹੜਾ ਤੁਸੀਂ ਕਿਹਾ ਆਓ ਤੇ ਤੁਸੀਂ ਸਾਦਾ ਹੀ ਕਿਹਾ ਆਓ ਜਾਂ ਇੰਜ ਕਿਹਾ ਆਓ? ਨਹੀਂ ਜ਼ਿਆਦਾਤਰ ਸਾਨੂੰ ਮੁਸਲਮ ਭਾਈਚਾਰੇ ਦੇ ਲੋਕ ਹੀ ਮਿਲੇ ਆ ਤੇ ਕੁਝ ਇੱਕ ਜਗ੍ਹਾ ਈਸਾਈ ਭਾਈਚਾਰੇ ਦੇ ਮਿਲੇ ਆ, ਉਹਨਾਂ ਨੂੰ ਵੀ ਅਸੀਂ ਕਿਹਾ ਹੋਇਆ ਕਿਉਂਕਿ ਸਿੱਖ ਭਾਈਚਾਰੇ ਦੇ ਲੋਕ ਤਾਂ ਸਿਰਫ ਸਾਨੂੰ ਗੁਰਦੁਆਰੇ ਦੇ ਵਿੱਚ ਹੀ ਮਿਲੇ, ਇੱਥੋਂ ਦੇ ਜੋ ਮਿਲੇ ਆ। ਹਾਂ ਬਾਹਰ ਜੋ ਮਿਲੇ ਆ 99% ਜਿਹੜੇ ਸਾਨੂੰ ਮੁਸਲਮਾਨ ਭਾਈਚਾਰੇ ਦੇ ਮਿਲੇ ਆ ਲੋਕ। ਕੀ ਬਾਤ ਹੈ। ਸਰਦਾਰ ਜੀ ਦਾ ਪੈਗਾਮ ਹੈ ਜੀ ਕਿ ਜਿੰਨਾ ਪਿਆਰ ਮੁਹੱਬਤ ਤੁਸੀਂ ਸਾਨੂੰ ਦਿੱਤਾ ਤੇ ਸਾਡੀ ਖਾਹਿਸ਼ ਹੈ ਕਿ ਤੁਸੀਂ ਵੀ ਇੰਡੀਆ ਆਓ ਜਦੋਂ ਬਾਰਡਰ ਖੁੱਲੇ ਤੇ ਫਿਰ ਅਸੀਂ ਜਵਾਬਨ ਇਹਦੇ ਨਾਲ 10 ਗੁਣਾ ਜ਼ਿਆਦਾ ਪਿਆਰ ਮੁਹੱਬਤ ਤੁਹਾਨੂੰ ਦੇਵਾਂਗੇ ਕਿਉਂਕਿ ਅਸੀਂ ਅਹਿਸਾਨ ਫਰਾਮੋਸ਼ ਨਹੀਂ, ਸਾਡੀ ਉਹ ਕੌਮ ਹੈ ਕਿ ਜਿਹੜੀ ਤੁਹਾਨੂੰ ਪਿਆਰ ਮੁਹੱਬਤ ਸੂਦ ਨਾਲ ਵਾਪਸ ਕਰੇਗੀ। ਹਾਂਜੀ ਜੀ ਹਾਂਜੀ ਸਰਦਾਰ ਜੀ ਜੁਗ ਜੀਓ। ਲਓ ਜੀ ਇੱਕ ਸਾਡੇ ਨਾਲ ਹੋਰ ਸਾਡੇ ਸਰਦਾਰ ਬਜ਼ੁਰਗ, ਹੁਣ ਮੈਨੂੰ ਪਤਾ ਨਹੀਂ ਹੁੰਦਾ ਕਿਉਂਕਿ ਸਰਦਾਰਾਂ ਦੇ ਵਿੱਚ ਉਹ ਰੰਗ ਸ਼ੰਗ ਨਹੀਂ ਲਾਉਂਦੇ, ਸਾਡੇ ਤੇ ਖਜ਼ਾਬ ਲਾ ਕੇ ਮੱਤ ਵੱਜੀ ਹੈ ਨਾ, ਤੇ ਕਈ ਮੇਰੇ ਨਾਲ ਉਮਰ 'ਚ ਛੋਟੇ ਹੁੰਦੇ ਨੇ ਲੇਕਿਨ ਉਹਨਾਂ ਦੇ ਵਾਲ ਚਿੱਟੇ ਹੁੰਦੇ ਨੇ। ਸਰਦਾਰ ਜੀ ਉਮਰ ਕੀ ਤੁਹਾਡੀ? 67। ਵਾਹ ਫਿਰ ਤੁਸੀਂ ਵਾਕਈ ਬਜ਼ੁਰਗ ਹੋ। ਤੇ ਆਪਣਾ ਨਾਂ ਕੀ? ਧਰਮਜੀਤ ਸਿੰਘ ਸਿੱਧੂ, ਧਰਮਜੀਤ ਸਿੰਘ ਸਿੱਧੂ, ਬਲਾਕ ਡਿਵੈਲਪਮੈਂਟ ਐਂਡ ਪੰਚਾਇਤ ਅਫਸਰ। ਕੀ ਬਾਤ ਹੈ। ਤੇ ਸਰਦਾਰ ਜੀ ਨੀਲੀ ਬੱਤੀ ਵਾਲੀ ਗੱਡੀ ਸੀ ਮੇਰੇ ਕੋਲ। 100 ਪਿੰਡ ਥੱਲੇ ਸੀ ਤੇ ਤੁਸੀਂ ਇਕੱਲੇ ਹੀ ਉੱਤੇ ਸੀ? ਇਹ ਮਾੜੀ ਗੱਲ ਨਹੀਂ, ਕੋਈ ਪਿੰਡ 2-4 ਘਟਾ ਤੇ ਨੀਲੀ ਬੱਤੀ ਵਾਲੀ ਗੱਡੀ ਹੁੰਦੀ ਸੀ ਮੇਰੇ ਕੋਲ, ਯਾਨੀ ਕਿ ਬੜੀ ਟੌਰ ਸੀ ਆਪਣੀ। 100 ਪਿੰਡ ਸਰਦਾਰ ਜੀ ਕਹਿ ਰਹੇ ਨੇ ਕਿ ਮੇਰੇ ਥੱਲੇ ਸਨ, ਨੀਲੀ ਬੱਤੀ ਵਾਲੀ ਗੱਡੀ ਸੀ ਮੇਰੇ ਕੋਲ। 9 ਸਾਲ ਹੋ ਗਏ ਰਿਟਾਇਰ ਹੋਇਆ ਨੂੰ ਤੇ ਜਨਾਬੇ ਵਾਲਾ ਹਜੇ ਵੀ ਲੋਕ ਉਸ ਤਰ੍ਹਾਂ ਇੱਜ਼ਤ ਕਰਦੇ ਨੇ। ਇਹਦਾ ਮਤਲਬ ਇਹ ਹੈ ਕਿ ਸਰਦਾਰ ਜੀ ਨੇ ਬਾ ਇਖਤਿਆਰ ਪੀਰੀਅਡ ਜਿਹੜਾ ਗੁਜ਼ਾਰਿਆ ਸੀ ਉਹ ਕਮਾਲ ਗੁਜ਼ਾਰਿਆ ਸੀ। ਕਿਉਂ ਸਰਦਾਰ ਜੀ? ਹਾਂਜੀ ਇਦਾਂ ਹੀ ਜਿਹੜੇ ਪਿੰਡਾਂ 'ਚ ਮੈਂ ਜਾਣਾ ਹੁਣ ਵੀ ਨਾ, ਸਾਰੇ ਸਰਪੰਚ ਜਿਵੇਂ ਤੁਸੀਂ ਮੈਨੂੰ ਪਿਆਰ ਕਰਦੇ ਹੋ ਇਦਾਂ ਹੀ ਜੱਫੀ ਪਾ ਕੇ ਪਿਆਰ ਕਰਦੇ, ਸਾਰੇ ਸਤਿਕਾਰ ਦਿੰਦੇ ਰਹਿੰਦੇ। ਕੀ ਬਾਤ ਹੈ। ਯਾਨੀ ਕਿ ਇਹ ਤੁਹਾਡੀ ਬੜੀ ਮੈਂ ਸਮਝਣਾ ਕਿਰਦਾਰ ਦੀ ਬੜੀ ਪੁਖਤਗੀ ਹੈ ਕਿਉਂਕਿ ਅਸਲ ਇਮਤਿਹਾਨ ਬੰਦੇ ਦਾ ਉਦੋਂ ਹੁੰਦਾ ਜਦੋਂ ਉਹਦੇ ਕੋਈ ਇਖਤਿਆਰ ਹੁੰਦਾ, ਕੁਰਸੀ ਤੋਂ ਬਿਨਾ ਹੁੰਦਾ। ਜਦ ਕੁਰਸੀ ਨਾ ਹੋਵੇ ਫਿਰ ਬੰਦੇ ਦਾ ਸਤਿਕਾਰ ਹੋਵੇ, ਫਿਰ ਉਹਨੂੰ ਸਤਿਕਾਰ ਮੰਨਿਆ ਜਾਂਦਾ, ਅਦਰਵਾਈਜ਼ ਸਤਿਕਾਰ ਨਹੀਂ ਹੁੰਦਾ। ਲਾਹੌਰ ਦੀ ਕਿਹੜੀ ਕੋਈ ਇੱਕ ਗੱਲ ਜਿਹੜੀ ਪਸੰਦ ਆਈ ਹੋਵੇ ਤੁਹਾਨੂੰ, ਉਹ ਸਾਡੇ ਕੋਟ ਕਰਨਾ ਚਾਹੋ, ਦੱਸਣਾ ਚਾਹੋ? ਮੈਨੂੰ ਤਾਂ ਸਾਰੇ ਲੋਕ ਹੀ ਪਸੰਦ ਹੈ, ਤੂੰ ਸਾਰਿਆਂ ਤੋਂ ਵਧੀਆ ਲੱਗਿਆ। ਇਹ ਚੱਕਰ ਸੀਗਾ, ਮੈਂ ਨਾਮ ਭੁੱਲ ਗਿਆ ਉਹਦਾ, ਅਹਿਮਦ ਮਾਲੀ,
ਉਹ ਮੈਨੂੰ ਬੜਾ ਪਿਆਰ ਕਰਦਾ ਸੀ ਜਦੋਂ ਉਹਨੇ ਮੇਰੇ ਬਾਰੇ ਸੁਣਿਆ। ਤੇ ਬੜਾ ਮਾਸ਼ਾਅੱਲਾ ਜੀ ਮਾਸ਼ਾਅੱਲਾ ਵੀ ਯਾਨੀ ਕਿ ਬਹੁਤ ਵੱਡਾ ਦਿਲ ਹੈ ਤੁਹਾਡਾ ਸਰਦਾਰ ਜੀ ਜਿਹੜਾ ਤੁਸੀਂ ਅੱਜ ਤਾਰੀਫ ਕਰਦੇ ਹੋ ਸਾਡੇ ਮਹਿਮਾਨ ਨਵਾਜ਼ੀ ਦੀ। ਮੈਂ ਸਮਝਦਾ ਕਿ ਤੁਸੀਂ ਆਪ ਅੱਛੇ ਹੋ, ਤੁਸੀਂ ਆਪ ਸੋਹਣੇ ਹੋ, ਤੁਸੀਂ ਆਪ ਸੁਨੱਖੇ ਹੋ, ਤਦ ਅਸੀਂ ਤੁਹਾਨੂੰ ਚੰਗੇ ਲੱਗਦੇ। ਨਹੀਂ ਨਹੀਂ ਇਦਾਂ ਨਹੀਂ ਗੱਲ, ਤੁਹਾਡੇ ਲੋਕਾਂ ਦਾ ਪਿਆਰ ਹੀ ਇੰਨਾ ਮਿਲਦਾ ਜ਼ਿਆਦਾ ਤੇ ਅਸੀਂ ਤਾਂ ਜਿਹੇ ਜਿਹੇ ਹੈਗੇ ਸਾਡਾ ਕਿਆ। ਭਾਈ ਬਿੱਲੇ ਡਾਕਟਰ ਸਾਹਿਬ ਇੱਧਰ ਆਓ ਨਾ। ਨਹੀਂ ਉਹ ਕੇਸ਼ਵਰੀ ਸੁਣਾਈ ਸੀ ਨਾ ਇਹਨਾਂ ਨੇ, ਕਵਿਸ਼ਰੀ ਸੁਣਾਉਣੀ ਆ। ਨਹੀਂ ਬਾਜ਼ਾਰ ਨਹੀਂ ਫੌਤ ਹੁੰਦਾ ਸਰਦਾਰ ਜੀ, ਦੁਬਾਰਾ ਇਹਨੂੰ ਪਾਣੀ ਪਿਆ ਕੇ ਜਗਾ ਦਿਆਂਗੇ ਛੱਟਾ ਮਾਰ ਕੇ। ਲਓ ਜਨਾਬ ਤੁਹਾਨੂੰ ਕਵਿਸ਼ਰੀ ਸੁਣਵਾਵਾਂਗੇ ਔਰ ਸਾਡੇ ਕੋਲ ਇਸ ਵੇਲੇ ਬੜੇ ਹੀ ਮੁਹਤਰਮ ਸਾਡੇ ਸਰਦਾਰ ਮੌਜੂਦ ਨੇ ਇਹਨਾਂ ਦੀ ਜ਼ੁਬਾਨ ਵਿੱਚ। ਲਓ ਸਰਦਾਰ ਜੀ ਬਿਸਮਿਲ੍ਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਮੀਤ ਸਿੰਘ ਪਿੰਡ ਮਹਿਦੀਪੁਰ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਤੋਂ ਆਇਆ ਹਾਂ। ਮੈਂ ਇੱਥੇ ਆ ਕੇ ਤੁਹਾਨੂੰ ਗੁਰੂ ਨਾਨਕ ਸਾਹਿਬ ਦੀ ਇੱਕ ਛੋਟੀ ਜਿਹੀ ਕਵਿਤਾ ਸੁਣਾਉਣ ਜਾ ਰਿਹਾ ਹਾਂ। ਆਸ ਹੈ ਕਿ ਆਪ ਬੜੇ ਪਿਆਰ ਨਾਲ ਸਰਵਣ ਕਰੋਗੇ। ਜਦ ਪਿਤਾ ਚਪੇੜਾਂ ਮਾਰੀਆਂ ਤਕਰੋ ਪੀ ਪਿਆਰੀ ਪੈਣਿਆ ਮੁੜ ਕੇ ਕਦ ਦਰਸ਼ਨ ਦਵੇਂਗਾ ਸੱਪਾਂ ਦੀ ਛਾਵੇਂ ਪੈਣਿਆ ਮੁੜ ਕੇ ਕਦ ਦਰਸ਼ਨ ਦਵੇਂਗਾ ਤੂੰ ਟਾਲੇ ਕੁੱਲ ਵੰਗਾਰ ਕੇ ਨਾ ਆਪ ਕਿਸੇ ਤੋਂ ਟੈਣਿਆ ਮੁੜ ਕੇ ਕਦ ਦਰਸ਼ਨ ਦਵੇਂਗਾ ਸੱਪਾਂ ਦੀ ਛਾਵੇਂ ਪੈਣਿਆ ਮੁੜ ਕੇ ਕਦ ਦਰਸ਼ਨ ਦਵੇਂਗਾ ਤੂੰ ਟਾਲੇ ਕੁੱਲ ਵੰਗਾਰ ਕੇ ਨਾ ਆਪ ਕਿਸੇ ਤੋਂ ਟੈਣਿਆ ਮੁੜ ਕੇ ਕਦ ਦਰਸ਼ਨ ਦਵੇਂਗਾ ਸੱਪਾਂ ਦੀ ਛਾਵੇਂ ਪੈਣਿਆ ਮੁੜ ਕੇ ਕਦ ਦਰਸ਼ਨ ਦਵੇਂਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। क्या बात है, क्या बात है। गुरु जी छा गए, तुसी गुरु जी छा गए। थैंक यू।